ਅਮੀ ਜੀ ਪੁਰਾਣੇ ਦੌਰ ਦੀ ਗੱਲ ਆ। ਹਾਂਜੀ ਇੱਕ ਪਿੰਡ ਦੇ ਵਿੱਚ ਨਾ ਕੋਈ ਗਰੀਬ ਆਦਮੀ ਰਹਿੰਦਾ ਸੀਗਾ ਅਮੀ ਜੀ। ਹਾਂਜੀ ਹਾਂਜੀ ਹੁਣ ਪਿੰਡਾਂ ਥਾਵਾਂ ਦੇ ਵਿੱਚ ਇਦਾਂ ਹੁੰਦਾ ਕਿ ਕਿਸੇ ਤੋਂ ਨਾ ਕਰਜ਼ਾ ਕੁਰਜ਼ਾ ਲੈ ਲੈਂਦੇ ਆ, ਆਪਣਾ ਵਕਤ ਲੰਘਾ ਲੈਂਦੇ ਆ। ਹਾਂਜੀ ਕਿਸੇ ਧੀ ਭੈਣ ਦੀ ਸ਼ਾਦੀ ਹੋਵੇ ਤਾਂ ਪਿਓ ਨਾ ਕਰਜ਼ਾ ਲੈ ਲੈਂਦਾ ਆ, ਹਾਂਜੀ ਜਾਂ ਕੋਈ ਵੀ ਕੰਮ ਵਾਸਤੇ ਨਾ ਪੈਸੇ ਇੱਕ ਦੂਸਰੇ ਤੋਂ ਉਧਾਰ ਲੈ ਲੈਂਦੇ ਆ। ਹਾਂਜੀ ਅਮੀ ਉਸ ਬੰਦੇ ਨੇ ਨਾ ਕਿਸੇ ਨਾਲ ਦੇ ਪਿੰਡ ਦੇ ਕਿਸੇ ਬੰਦੇ ਕੋਲੋਂ ਉਧਾਰੇ ਪੈਸੇ ਲੈ ਲਏ। ਅੱਛਾ ਜੀ। ਹੁਣ ਜਦੋਂ ਉਧਾਰੇ ਪੈਸੇ ਲੈ ਲਏ ਤੇ ਕਾਫੀ ਟਾਈਮ ਗੁਜ਼ਰ ਗਿਆ, ਉਹਦੇ ਕੋਲੋਂ ਪੈਸੇ ਨਾ ਦਿੱਤੇ ਗਏ ਅਮੀ ਜੀ। ਹਾਂਜੀ ਹਾਂਜੀ ਉਹਨਾਂ ਜਿਹੜਾ ਨਾਲ ਦੇ ਪਿੰਡ ਦਾ ਸੀਗਾ ਨਾ, ਹਾਂਜੀ ਉਸ ਬੰਦੇ ਕੋਲ ਆਇਆ, ਗਰੀਬ ਬੰਦੇ ਕੋਲ, ਕਹਿੰਦਾ ਵੀ ਮੇਰੇ ਪੈਸੇ ਵਾਪਸ ਕਰ ਦੇ। ਹਾਂਜੀ ਉਹਨੇ ਕਿਹਾ ਭਰਾਵਾ ਮੇਰੇ ਕੋਲ ਤਾਂ ਹਾਲੇ ਪੈਸੇ ਹੈ ਨਹੀਂਗੇ, ਹਾਂਜੀ ਜਦੋਂ ਹੋਏ ਮੈਂ ਵਾਪਸ ਕਰ ਦਿਆਂਗਾ। ਹਾਂਜੀ ਉਹਨੇ ਕਿਹਾ ਵੀ ਮੈਂ ਹੁਣੇ ਤੇ ਪੈਸੇ ਲੈ ਕੇ ਜਾਣੇ ਆ, ਹਾਂ ਮੈਨੂੰ ਪੈਸੇ ਚਾਹੀਦੇ ਆ। ਹਾਂਜੀ ਉਹਨੇ ਕਿਹਾ ਵੀਰੇ ਹੁਣ ਤੇ ਹੈ ਨਹੀਂ, ਅੱਛਾ ਏਦਾਂ ਕਰਦੇ ਆ, ਹਾਂ ਆ ਮੇਰਾ ਕੁੱਤਾ ਆ, ਹਾਂ ਇਹ ਬੜੇ ਪਿਆਰ ਦੇ ਨਾਲ ਪਾਲਿਆ ਹੋਇਆ ਤੇ ਮੇਰਾ ਵਫਾਦਾਰ ਕੁੱਤਾ ਆ, ਇਹਨੂੰ ਲੈ ਜਾ। ਹਾਂਜੀ ਅਮੀ ਪਹਿਲੇ ਜ਼ਮਾਨਿਆਂ ਦੇ ਵਿੱਚ ਨਾ ਜਿਹੜੇ ਲੋਕੀ ਹੁੰਦੇ ਸੀਗੇ ਆਪਣੇ ਜਾਨਵਰਾਂ ਨਾਲ ਬੜਾ ਪਿਆਰ ਕਰਦੇ ਸੀਗੇ, ਹਾਂਜੀ ਹਾਂਜੀ ਬੜੇ ਸ਼ੌਕ ਦੇ ਨਾਲ ਨਾ ਇਹ ਜਾਨਵਰਾਂ ਨੂੰ ਪਾਲਦੇ ਹੁੰਦੇ ਸੀ। ਖਾਸ ਤੌਰ ਤੇ ਜਿਹੜਾ ਕੁੱਤਾ ਰੱਖਿਆ ਹੁੰਦਾ ਸੀ ਨਾ ਹਾਂਜੀ ਅਮੀ, ਇਹ ਬੜੇ ਸ਼ੌਕ ਨਾਲ ਰੱਖਦੇ ਹੁੰਦੇ ਸੀਗੇ, ਕੁੱਤੇ ਵੀ ਮਾਲਕ ਦੀ ਗੱਲ ਸਮਝਦੇ ਹੁੰਦੇ ਸੀ ਅਮੀ ਜੀ। ਹਾਂਜੀ ਉਹਨੇ ਨਾ ਕੀ ਕੀਤਾ, ਕੁੱਤੇ ਨੂੰ ਕਿਹਾ ਕਿ ਵੀ ਜਾ ਇਹਦੇ ਨਾਲ। ਹਾਂਜੀ ਜਾਨਵਰ ਜ਼ਬਾਨਾਂ ਤੇ ਲਾਏ ਹੋਏ ਸੀਗੇ ਹਾਂਜੀ ਹਾਂਜੀ ਤੇ ਇਹ ਨਾ ਤੂੰ ਕਹਿੰਦਾ ਉਦੋਂ ਤੱਕ ਵਾਪਸ ਨਹੀਂ ਆਣਾ ਜਦੋਂ ਤੱਕ ਮੈਂ ਇਹਦਾ ਕਰਜ਼ਾ ਨਾ ਦੇ ਸਕਾਂ, ਅੱਛਾ ਜੀ। ਲਿਹਾਜ਼ਾ ਮੈਂ ਇਹਦਾ ਕਰਜ਼ਾ ਦੇਣਾ ਹੈ ਤੇ ਇਹਦਾ ਵਫਾਦਾਰ ਰਵੀਂ। ਹਾਂਜੀ ਜਿੱਦਾਂ ਤੂੰ ਮੈਨੂੰ ਮਾਲਕ ਸਮਝਦਾ, ਇਹਨੂੰ ਹੁਣ ਤੂੰ ਮਾਲਕ ਸਮਝਣਾ ਹੈ। ਹਾਂਜੀ ਹਾਂਜੀ ਜਿੱਦਾਂ ਮੇਰੇ ਘਰ ਦਾ ਖਿਆਲ ਕਰਦਾ, ਏਦਾਂ ਹੀ ਇਹਦੇ ਘਰ ਦਾ ਖਿਆਲ ਕਰ। ਹਾਂਜੀ ਹਾਂਜੀ ਕੁੱਤਾ ਨਾਲ ਨਾਲ ਤੁਰ ਪਿਆ, ਹਾਂਜੀ ਬੰਦਾ ਅੱਗੇ ਅੱਗੇ ਤਾਂ ਕੁੱਤਾ ਪੂਛ ਹਿਲਾਉਂਦਾ ਉਦਾਂ ਹੀ ਪਿੱਛੇ ਪਿੱਛੇ, ਅੱਛਾ ਜੀ। ਕੋਈ ਰੱਸੀ ਨਹੀਂ ਪਾਈ, ਕੋਈ ਕੁਛ ਨਹੀਂ, ਤੇ ਬੰਦਾ ਅੱਗੇ ਅੱਗੇ ਤੇ ਕੁੱਤਾ ਪਿੱਛੇ ਪਿੱਛੇ। ਅੱਛਾ ਜੀ। ਹੁਣ ਬੰਦਾ ਸੋਚੇ ਇਹ ਦਿਲ ਦੇ ਵਿੱਚ ਕਿ ਯਾਰ ਮੈਂ ਕੁੱਤਾ ਲੈ ਆਂਦਾ, ਮੈਂ ਤੇ ਪੈਸੇ ਲੈਣੇ ਸੀ, ਚਲੋ ਇਹਨੂੰ ਪਿਆਰ ਆਇਆ, ਉਹਨੂੰ ਵੀ ਸਮਝ ਆਈ ਕਿ ਲੋਕੀ ਸ਼ੌਕੀਨ ਸੀਗੇ, ਮੈਂ ਸ਼ੌਕ ਦਾ ਮੁੱਲ ਕੋਈ ਨਹੀਂ ਹੁੰਦਾ, ਕਿ ਇਹ ਕੁੱਤਾ ਲੈਣ ਤੇ ਆਊਗਾ ਨਾ, ਵਾਪਸ ਪੈਸੇ ਦੇ ਕੇ ਜਾਊਗਾ। ਹਾਂਜੀ ਹਾਂਜੀ ਅਮੀ ਚਲਾ ਗਿਆ, ਜਾ ਕੇ ਤੇ ਉਹਨੂੰ ਰੋਟੀ ਛੋਟੀ ਪਾਈ ਹਾਂਜੀ ਤੇ ਕੁੱਤੇ ਨੂੰ ਕਹਿੰਦਾ ਇੱਥੇ ਬੈਠ ਜਾ ਹਾਂਜੀ ਤੇ ਖਿਆਲ ਕਰ ਮੇਰੇ ਘਰ ਦਾ, ਕਹਿੰਦਾ। ਹਾਂਜੀ ਹਾਂਜੀ ਕੁੱਤਾ ਬੈਠ ਗਿਆ, ਜਿੱਦਾਂ ਆਪਣੇ ਉਸ ਘਰ ਦੇ ਵਿੱਚ ਮਾਲਕ ਦੇ ਘਰ ਦੇ ਮੋਹਰੇ ਬੈਠਦਾ ਸੀ, ਉਦਾਂ ਹੀ ਉਸ ਘਰ ਦੇ ਮੋਹਰੇ ਬੈਠ ਗਿਆ। ਹਾਂਜੀ ਹੁਣ ਨਾ ਰਾਤ ਹੋਈ ਅਮੀ, ਜਦੋਂ ਕੋਈ ਰਾਤ ਦੇ 2-3 ਦਾ ਟਾਈਮ ਹੋਇਆ ਤੇ ਕੋਈ ਚੋਰ ਆ ਗਏ ਅਮੀ ਜੀ। ਅੱਛਾ ਜੀ। ਚੋਰ ਆ ਗਏ ਤੇ ਉਹਨਾਂ ਨੇ ਕੀ ਕੀਤਾ, ਹਾਂਜੀ ਉਹ ਜਿਹੜਾ ਬੰਦਾ ਕੁੱਤਾ ਲੈ ਕੇ ਗਿਆ ਸੀ ਨਾ, ਉਹਦੇ ਘਰ ਦਾ ਸਾਰਾ ਜ਼ੇਵਰ, ਸਾਰੀ ਦੌਲਤ ਹਾਂਜੀ ਉਹ ਚੁੱਕੀ ਤੇ ਚੁੱਕ ਕੇ ਲੈ ਗਏ। ਚਲੋ ਉਹ ਲੈ ਗਏ ਤਾਂ ਕੁੱਤਾ ਕਿਤੇ ਦੇਖਦਾ ਸੀਗਾ, ਹਾਂਜੀ ਕੁੱਤਾ ਉਹਨਾਂ ਦੇ ਦੱਬੇ ਪੈਰੀ ਮਗਰ 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 ਤੁਰ ਪਿਆ। ਤੁਰ ਪਿਆ। ਅੱਛਾ, ਜਦੋਂ ਤੁਰ ਪਿਆ ਤੇ ਉਹ ਨਾ ਤੁਰਦਿਆਂ ਤੁਰਦਿਆਂ ਨੂੰ ਉਹਨਾਂ ਨੂੰ ਸੁਬਹ ਹੋ ਗਈ, ਹਲਕਾ ਹਲਕਾ ਸੂਰਜ ਨਿਕਲਣ ਲੱਗਾ ਤੇ ਉਹਨਾਂ ਨੇ ਇੱਕ ਕਮਾਦ ਦੇ ਵਿੱਚ ਟੋਇਆ ਗੱਡਿਆ, ਹਾਂਜੀ ਉਹਦੇ ਵਿੱਚ ਨਾ ਉਹ ਗਠੜੀ ਜੀ ਨੱਪ ਕੇ ਤੇ ਉੱਤੋਂ ਮਿੱਟੀ ਪਾਤੀ ਹਾਂ ਹਾਂ ਤੇ ਆਪ ਕਿਤੇ ਸਾਈਡ ਤੇ ਚਲੇ ਗਏ। ਅੱਛਾ ਜੀ। ਕੁੱਤਾ ਆਇਆ ਉੱਥੋਂ ਵਾਪਸ, ਹਾਂਜੀ ਤੇ ਵਾਪਸ ਆ ਕੇ ਤੇ ਜਦੋਂ ਦੇਖਿਆ ਅੱਗੇ ਤੋਂ ਮਾਲਕ ਵੀ ਪਰੇਸ਼ਾਨ, ਰੋਵੇ ਪਿੱਟੇ ਕਿ ਮੇਰਾ ਤੇ ਸਾਰੀ ਦੌਲਤ ਚਲੀ ਗਈ, ਮੇਰਾ ਸਾਰਾ ਜ਼ੇਵਰ ਚਲਾ ਗਿਆ, ਮੇਰੇ ਕੋਲ ਤਾਂ ਰਿਹਾ ਹੀ ਪਿੱਛੇ ਕੁਛ ਨਹੀਂ ਹੈਗਾ। ਹਾਂਜੀ ਤੇ ਬੰਦੇ ਵੀ ਸਾਰੇ ਪਰੇਸ਼ਾਨ, ਕੋਈ ਇੱਧਰ ਨੂੰ ਭੱਜਣ, ਕੋਈ ਇੱਧਰ ਨੂੰ ਭੱਜਣ। ਹਾਂਜੀ ਤੇ ਲੋਕੀ ਕਹਿਣ ਕਿ ਉਹ ਬੰਦੇ ਦੇ ਜ਼ਿਹਨ ਚ ਆਇਆ, ਕਹਿੰਦਾ ਯਾਰ ਕੁੱਤਾ ਕਿੱਧਰ ਗਿਆ। ਹਾਂਜੀ ਦੇਖਿਆ ਤਾਂ ਸਾਹਮਣੇ ਕੁੱਤਾ ਆਣ ਡਿਆ, ਹਾਂਜੀ ਕੁੱਤੇ ਨੇ ਆਂਦੇ ਨੇ ਉਹਦਾ ਪੱਲਾ ਖਿੱਚਣ ਲੱਗ ਗਿਆ। ਅੱਛਾ ਜੀ। ਉਹ ਕੁੱਤੇ ਨੂੰ ਨਾ ਉਹ ਬੰਦਾ ਕਵੇ ਦੌੜ ਦੌੜ ਹਟ ਜਾ ਪਿੱਛੇ, ਹਾਂਜੀ ਉਹ ਕੁੱਤਾ ਫੇਰ ਉਹਦਾ ਪੱਲਾ ਖਿੱਚੇ। ਹਾਂਜੀ ਹਾਂਜੀ ਕੋਈ ਬੰਦਾ ਸਮਝਦਾਰ ਸੀ, ਕਹਿੰਦਾ ਯਾਰ ਦੇਖ ਤੇ ਲੈ ਕੁੱਤਾ ਕਹਿੰਦਾ ਕੀ ਆ। ਕਹਿੰਦਾ ਕੀ ਆ। ਉਹਨੇ ਕਿਹਾ ਠੀਕ ਆ, ਹਾਂ ਦੱਸ ਕੀ ਗੱਲ ਆ। ਹਾਂਜੀ ਕੁੱਤੇ ਨੇ ਨਾ ਅੱਗੇ ਥੋੜਾ ਜਿਹਾ ਬੋਲਿਆ ਤੇ ਜਿੱਦਾਂ ਦੱਸਦਾ ਹੁੰਦਾ ਕਿ ਮੇਰੇ ਮਗਰ ਆ, ਹਾਂਜੀ ਤੇ ਉਹ ਅੱਗੇ ਅੱਗੇ ਤੁਰ ਪਿਆ। ਅੱਛਾ ਜੀ। ਉਹ ਬੰਦੇ ਸਾਰੇ ਪਿੰਡ ਦੇ ਉਹਨਾਂ ਨੇ ਲਈਆਂ ਤਲਵਾਰਾਂ ਨੇ ਦੇ ਕੁਹਾੜੀਆਂ ਤੇ ਟੋਕੇ ਮਗਰ ਤੁਰ ਪਏ। ਉਹ ਬੰਦਾ ਵੀ ਮਾਲਕ ਵੀ ਮਗਰ ਤੁਰ ਪਿਆ। ਹਾਂਜੀ ਉਹ ਤੁਰਦੇ 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 ਉਹ ਜਦੋਂ ਕਾਫੀ ਦੂਰ ਗਏ ਨਾ, ਉੱਥੇ ਇੱਕ ਕਮਾਦ, ਜਿੱਥੇ ਉਹਨਾਂ ਨੇ ਉਹ ਜ਼ੇਵਰ, ਜਿੱਥੇ ਦੌਲਤ ਨੱਪੀ ਸੀ ਨਾ, ਗਠੜੀ ਨੱਪੀ ਸੀ, ਹਾਂਜੀ ਉੱਥੇ ਜਾ ਕੇ ਕੁੱਤੇ ਨੇ ਪੈਰਾਂ ਨਾਲ ਮਿੱਟੀ ਪੱਟਣੀ ਸ਼ੁਰੂ ਕਰ ਦਿੱਤੀ। ਸ਼ਾਬਾਸ਼। ਸਾਹਮਣੇ ਇੱਕ ਗਠੜੀ ਜੀ ਨਜ਼ਰ ਆਈ, ਹਾਂਜੀ ਉਹਨਾਂ ਨੇ ਚੱਕੀ ਤਾਂ ਸਾਰੀ ਉਹਦੀ ਦੌਲਤ, ਉਹਦਾ ਜ਼ੇਵਰ, ਸਾਰਾ ਕੁਝ ਮਿਲ ਗਿਆ। ਅੱਛਾ। ਹੁਣ ਜਿਹੜਾ ਮਾਲਕ ਸੀ ਨਾ, ਯਾਨੀ ਕਿ ਜਿਹੜਾ ਨਵਾਂ ਮਾਲਕ ਸੀ, ਹਾਂਜੀ ਜਿਹੜਾ ਕੁੱਤੇ ਨੂੰ ਲੈ ਕੇ ਆਇਆ ਸੀ, ਉਹ ਬੜਾ ਖੁਸ਼ ਹੋਇਆ। ਉਹਨੇ ਕਿਹਾ ਵੀ ਕੁੱਤਾ ਤੇ ਬੜਾ ਕੰਮ ਦਾ ਆ, ਹਾਂਜੀ ਲਿਹਾਜ਼ਾ ਇਹਨੇ ਤਾਂ ਬਹੁਤ ਵੱਡਾ ਕੰਮ ਕਰ ਦਿੱਤਾ। ਹਾਂਜੀ ਉਹਨੇ ਨਾ ਘਰ ਲਗਿਆ ਕੁੱਤੇ ਨੂੰ, ਜਾ ਕੇ ਉਹਨੂੰ ਰੋਟੀ ਛੋਟੀ ਪਾਈ, ਗੋਸ਼ਤ ਵਗੈਰਾ ਪਾਇਆ, ਤੇ ਇੱਕ ਨਾ ਕੋਈ ਬਟੂਆ ਜਿਹਾ, ਕੋਈ ਗਠੜੀ, ਉਹਦੇ ਵਿੱਚ ਥੋੜੇ ਜਿਹੇ ਪੈਸੇ ਰੱਖੇ, ਇੱਕ ਰੁਕਾ ਰੱਖਿਆ, ਤੇ ਕੁੱਤੇ ਨੂੰ ਕਹਿੰਦਾ ਲੈ ਵੀ ਤੂੰ ਆਜ਼ਾਦ ਆ, ਤੂੰ ਮੇਰਾ ਕੰਮ ਕਰ ਦਿੱਤਾ, ਜਾ ਚਲਾ ਜਾ, ਤੂੰ ਆਜ਼ਾਦ ਆ, ਆਪਣੇ ਮਾਲਕ ਨੂੰ ਜਾ ਕੇ ਦੇ ਦੇ।
ਅੱਛਾ ਜੀ, ਕੁੱਤਾ ਬੜਾ ਖੁਸ਼ ਤੇ ਛਾਲਾਂ ਮਾਰਦਾ ਹੋਇਆ, ਆਪਣੇ ਧੌਣ ਹਿਲਾਉਂਦਾ ਹੋਇਆ, ਹਾਂਜੀ ਮੂੰਹ ਦੇ ਵਿੱਚ ਗਠੜੀ ਹਾਂਜੀ ਕਿ ਮੈਂ ਆਪਣੇ ਮਾਲਕ ਕੋਲ ਚੱਲਣਾ ਹੈ। ਅੱਛਾ ਜੀ, ਬੜਾ ਖੁਸ਼। ਬੜਾ ਤੇ ਜਦੋਂ ਜਾ ਕੇ ਤੇ ਮਾਲਕ ਦੇਖਿਆ ਅੱਗੇ ਤੇ ਮਾਲਕ ਬੈਠਾ ਹੋਇਆ ਹੁੱਕਾ ਪੀਣ ਡਿਆ ਹੋਇਆ। ਅੱਛਾ ਜੀ, ਜਾ ਕੇ ਤੇ ਉਹਦੇ ਪੈਰਾਂ ਦੇ ਵਿੱਚ ਥੋੜਾ ਜਿਹਾ ਹਲਕਾ ਜਿਹਾ ਬੋਲਿਆ ਹਾਂ ਤੇ ਉਹ ਗਠੜੀ ਜੀ ਉਹਦੇ ਪੈਰਾਂ 'ਚ ਰੱਖ ਦਿੱਤੀ। ਅੱਛਾ ਜੀ, ਉਹਨੇ ਦੇਖਿਆ ਇਹ ਮੇਰਾ ਕੁੱਤਾ ਕਿੱਥੋਂ ਵਾਪਸ ਆ ਗਿਆ, ਇਹਨੂੰ ਤਾਂ ਮੈਂ ਉੱਥੇ ਭੇਜਿਆ ਸੀਗਾ। ਹਾਂਜੀ ਤੇ ਇਹ ਗਠੜੀ ਦੇ ਵਿੱਚ ਕੀ ਹੈ? ਜਦੋਂ ਹੀ ਉਹਨੇ ਏਦਾਂ ਗਠੜੀ ਖੋਲ ਕੇ ਦੇਖੀ ਹਾਂ ਤੇ ਉਹਦੇ ਵਿੱਚ ਅੰਮੀ ਜੀ ਪੈਸੇ ਤੇ ਇੱਕ ਕੋ ਕਾਗਜ਼। ਅੱਛਾ ਜੀ, ਉਹਨੂੰ ਬੜਾ ਗੁੱਸਾ ਚੜਿਆ। ਉਹਨੇ ਕਿਹਾ ਇਹ ਤਾਂ ਉਹਨਾਂ ਦੇ ਪੈਸੇ ਚੁੱਕ ਲਿਆ ਆ, ਹਾਂਜੀ ਮੈਂ ਤੇ ਅੱਗੇ ਉਹਦੇ ਪੈਸੇ ਦੇਣੇ ਸੀਗੇ। ਹਾਂਜੀ ਉਹਨੇ ਅੰਮੇ ਫੜੀ ਤਲਵਾਰ ਜਾਂ ਮਾਰੀ ਗੋਲੀ, ਕੁੱਤਾ ਫੜਕਾਤਾ, ਚਲੋ ਕੁੱਤਾ ਮਾਰਤਾ। ਹਾਂਜੀ ਤੇ ਕੁੱਤਾ ਮਾਰ ਕੇ ਉਹਨੇ ਕਿਹਾ ਯਾਰ ਹੁਣ ਮੈਂ ਇਹਦੇ ਪੈਸੇ ਵਾਪਸ ਦਿਨਾ ਆ ਗਠੜੀ ਤੇ ਉਹਦੇ ਕੋਲ ਮਾਫੀ ਮੰਗ ਕੇ ਆਣਾ ਆ ਹਾਂਜੀ ਕਿ ਮੇਰਾ ਕੁੱਤਾ ਜਿਹੜਾ ਬੇਵਫਾ ਨਿਕਲਿਆ ਆ ਤੇ ਹਾਂਜੀ ਤੇਰੇ ਪੈਸੇ ਚੁੱਕ ਲਿਆ ਆ। ਹਾਂਜੀ ਨਾਲ ਦੇਖਿਆ ਉਹਨੇ ਕਿਹਾ ਅੱਛਾ ਰੁੱਕਾ ਜਿਹਾ ਕਾਹਦਾ ਆ, ਪਰਚੀ ਜੀ ਕਾਹਦੀ? ਜਦੋਂ ਦੇਖਿਆ ਤਾਂ ਉਹਦੇ ਉੱਤੇ ਲਿਖਿਆ ਸੀਗਾ ਭਰਾਵਾ ਹਾਂ, ਤੇਰਾ ਬਹੁਤ ਸ਼ੁਕਰੀਆ, ਤੇਰੇ ਕੁੱਤੇ ਨੇ ਅੱਜ ਮੇਰਾ ਸਾਰਾ ਮਾਲ ਦੌਲਤ ਬਚਾ ਦਿੱਤਾ ਅੱਲਾਹ ਤੇ ਲਿਹਾਜ਼ਾ ਕੁੱਤਾ ਮੈਂ ਤੈਨੂੰ ਵਾਪਸ ਕਰ ਰਿਹਾ ਤੇ ਪੈਸੇ ਜਿਹੜੇ ਮੈਂ ਇਨਾਮ ਦੇ ਤੌਰ ਤੇ ਭੇਜ ਰਿਹਾ ਤੇਰੇ ਕੋਲ। ਅੱਛਾ ਜੀ, ਤੇ ਇਹ ਮੇਰੀ ਤਰਫੋਂ ਇਨਾਮ ਆ ਹਾਂਜੀ ਕਿ ਤੇਰੇ ਕੁੱਤੇ ਦੀ ਵਜ੍ਹਾ ਤੋਂ ਮੇਰਾ ਇੰਨਾ ਨੁਕਸਾਨ ਹੋਣਾ ਸੀ ਉਹ ਬਚ ਗਿਆ ਆ। ਹਾਂਜੀ ਤੇ ਲਿਹਾਜ਼ਾ ਕੁੱਤਾ ਵੀ ਆਪਣਾ ਰੱਖ ਤੇ ਆ ਪੈਸੇ ਵੀ ਰੱਖ। ਅੱਛਾ ਜੀ, ਜਦੋਂ ਉਹਨੇ ਪਰਚੀ ਦੇਖੀ ਤਾਂ ਸਿਰ ਫੜ ਕੇ ਬਹਿ ਗਿਆ। ਓਏ ਹੋਏ ਹੋਏ ਹੋਏ, ਕਹਿੰਦਾ ਮੈਂ ਕੀ ਕਰ ਬੈਠਾ। ਹਾਂ ਇਸ ਵਾਸਤੇ ਉਹ ਮਿਸਾਲ ਬਣੀ ਆ, ਤੂੰ ਏਦਾਂ ਪਛਤਾਣਾ ਕਹਿੰਦੇ ਹਾਂ ਜਿੱਦਾਂ ਫਲਾਨਾ ਕੋਈ ਬੰਦਾ ਕੁੱਤਾ ਮਾਰ ਕੇ ਪਛਤਾਇਆ ਜਿਹਦਾ ਸੀਗਾ, ਸਦਾਗਰ ਕੁੱਤੇ ਨੂੰ ਸਦਾਗਰ ਕੁੱਤੇ ਨੂੰ ਮਾਰ ਕੇ ਪਛਤਾਇਆ ਸੀਗਾ। ਤੇ ਗੱਲ ਇਹ ਆ ਕਿ ਭਰਾਵੋ ਕੋਈ ਵੀ ਫੈਸਲਾ ਕਰਨ ਤੋਂ ਪਹਿਲੇ ਨਾ ਸੋਚ ਲਿਆ ਕਰੋ, ਸਮਝ ਲਿਆ ਕਰੋ, ਥੋੜਾ ਜਿਹਾ ਟਾਈਮ ਲੈ ਲਿਆ ਕਰੋ ਔਰ ਫਿਰ ਫੈਸਲਾ ਕਰਿਆ ਕਰੋ। ਹਾਂਜੀ ਅੱਲਾਹ ਪਾਕ ਤੁਹਾਡੀ ਸਾਰਿਆਂ ਦੀ ਹਿਫਾਜ਼ਤ ਕਰੇ, ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ। ਵੀਡੀਓ ਚੰਗੀ ਲੱਗੀ ਹੈ ਤੈਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਦੁਆਵਾਂ 'ਚ ਯਾਦ ਰੱਖਿਓ। ਅੱਲਾਹ ਹਾਫਿਜ਼।